ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 23 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 4159090503। ਅਮਰਜੀਤ ਸਿੰਘ ਫਰੈਸਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਸਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਉਹ ਆਪਣੀ ਪ੍ਰੈਜ਼ੀਡੈਂਸ਼ੀਅਲ ਵਿਡ ਜੋ ਆ ਇਲੋਨ ਮਸਕ ਜੋ ਟਵਿੱਟਰ ਦੇ CEO ਵੀ ਹੈਗੇ ਆ, ਟੈਸਲਾ ਦੇ ਵੀ, ਉਹਨਾਂ ਦੇ ਨਾਲ ਰਲ ਕੇ ਜੋ ਆ ਉਹ ਅਨਾਉਂਸ ਕਰਨਗੇ ਕੱਲ ਨੂੰ ਸ਼ਾਮ ਨੂੰ, ਬੁੱਧਵਾਰ ਸ਼ਾਮ ਨੂੰ। ਇਹਦੇ ਨਾਲ ਕਹਿੰਦੇ ਭਈ ਜੋ ਰੌਨ ਡੀਸੈਂਟਿਸ ਆ ਉਹਨਾਂ ਨੂੰ ਬੂਸਟ ਕਾਫੀ ਮਿਲੂਗਾ, ਕਿਉਂਕਿ ਟਵਿੱਟਰ ਦੇ ਉੱਤੇ 140 ਮਿਲੀਅਨ ਦੇ ਕਰੀਬ ਫੋਲੋਅਰਸ ਹੈਗੇ ਆ। ਉਹ ਸਾਰੇ ਜੋ ਇਹਨਾਂ ਦੀ ਵੀਡੀਓ ਹੋਊਗੀ ਉਹ ਦੇਖਣ ਦੇ ਲਈ ਲੋਕਾਂ ਨੂੰ ਮੌਕਾ ਮਿਲ ਜਾਊਗਾ। ਤੇ ਪਿਛਲੇ ਕੁਝ ਵੀਕਾਂ ਤੋਂ ਰੌਨ ਡੀਸੈਂਟਿਸ ਦੀ ਗੱਲਬਾਤ ਐਲੋਨ ਮਸਕ ਦੇ ਨਾਲ ਚੱਲ ਰਹੀ ਸੀ। ਐਲੋਨ ਮਸਕ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਕਾਫੀ ਵਧੀਆ ਦੋਸਤ ਸੀ, ਪਰ ਪਿਛਲੇ ਦਿਨਾਂ 'ਚ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਸੀ ਭਈ ਮੈਨੂੰ ਲੱਗਦਾ ਨਹੀਂ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਜੋ ਆ ਉਹ ਵਾਈਟ ਹਾਊਸ ਨੂੰ ਜਿੱਤ ਸਕਦੇ ਹੈਗੇ ਇਸ ਵਾਰ। ਸੋ ਇਸ ਕਰਕੇ ਉਹਨਾਂ ਨੇ ਜਿਹੜਾ ਡਿਸੀਜਨ ਲਿਆ ਆ ਭਈ ਉਹ ਰੌਨ ਡੀਸੈਂਟਿਸ ਆ ਉਹਨਾਂ ਦੀ ਜੋ ਸਪੋਰਟ ਕਰਨਗੇ। ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਜੋ ਸੋਸ਼ਲ ਮੀਡੀਆ ਦੀਆਂ ਕੰਪਨੀਆਂ ਹੈਗੀਆਂ, ਚਾਹੇ ਉਹ ਟਵਿੱਟਰ ਆ, ਫੇਸਬੁੱਕ ਆ, YouTube ਜਾਂ ਹੋਰ, ਉਹਨਾਂ ਨੇ ਇਲੈਕਸ਼ਨ ਦੇ ਵਿੱਚ ਹਿੱਸਾ ਇਨਡਾਇਰੈਕਟਲੀ ਲਿਆ। ਇੱਦਾਂ ਭਈ ਲੋਕਾਂ ਦੀ ਵੋਟ ਬਣਾਉਣ ਦੇ ਲਈ ਉਹਨਾਂ ਨੇ ਪ੍ਰਮੋਟ ਕੀਤਾ ਵੀ ਵੋਟਰ ਬਣੋ, ਤੇ ਉਹ ਤੋਂ ਬਾਅਦ ਉਹਨਾਂ ਨੇ ਓਪਨਲੀ ਕਿਸੇ ਦੀ ਸਾਈਡ ਨਹੀਂ ਲਈ। ਪਰ ਇਹ ਜੋ ਸਾਈਡ ਹੋਊਗੀ ਸ਼ਰੇਆਮ ਸਿੱਧੀ ਟਵਿੱਟਰ ਦੀ ਫਿਰ ਰੌਨ ਡੀਸੈਂਟਿਸ ਦੇ ਨਾਲ ਹੋਊਗੀ। ਜੀ ਅਗਲੀ ਜਿਹੜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਕਹਿੰਦੇ ਵੀ ਕੈਲੀਫੋਰਨੀਆ ਦੇ ਕੁਝ ਜਿਹੜੇ ਨੌਜਵਾਨ ਆ ਉਹ ਘੱਟੋ ਘੱਟ 35 ਰੋਬਰੀਜ਼ ਦੇ ਨਾਲ ਲਿੰਕ ਕਰਕੇ ਦੇਖੇ ਜਾ ਰਹੇ ਆ ਕੱਲੇ ਓਕਲੈਂਡ ਦੇ ਇਲਾਕੇ ਦੇ ਵਿੱਚ। ਇਹ 12 ਤੋਂ 17 ਸਾਲ ਦੀ ਉਮਰ ਦੇ ਜਿਹੜੇ ਨਿਆਣੇ ਆ ਉਹ ਦੱਸੇ ਜਾ ਰਹੇ। ਨਿਆਣੇ ਕਹਿ ਲਓ, ਨੌਜਵਾਨ ਕਹਿ ਲਓ, ਜੋ ਵੀ ਕਹਿ ਲਓ, ਵੀ ਇਹ ਟੀਨੇਜਰਸ ਇਹ ਕੰਮਾਂ ਦੇ ਵਿੱਚ ਪਏ ਹੋਏ ਆ। ਪਿਛਲੇ ਸਾਲ ਦੇ ਮੁਕਾਬਲੇ ਓਕਲੈਂਡ ਦੇ ਵਿੱਚ 7% ਜਿਹੜੀਆਂ ਰੋਬਰੀਜ਼ ਆ ਉਹਨਾਂ 'ਚ ਵਾਧਾ ਹੋਇਆ ਆ। 9 ਮੁੰਡੇ ਕੁੜੀਆਂ ਘੱਟੋ ਘੱਟ ਕਹਿੰਦੇ 35 ਰੋਬਰੀਜ਼ ਜਿਹੜੀਆਂ ਨਰਦਰਨ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਆ। ਇਹ ਪੁਲਿਸ ਨੇ ਦਾਅਵਾ ਕੀਤਾ ਵੀ ਇਹਦੇ ਵਿੱਚ ਇਹ ਸੇਮ ਹੀ ਬੰਦੇ ਆ, ਜਿਨ੍ਹਾਂ 'ਚ 3 ਕੁੜੀਆਂ ਤੇ 6 ਮੁੰਡੇ ਦੱਸੇ ਜਾ ਰਹੇ ਹੈਗੇ ਆ। ਸੋ ਐਤਵਾਰ ਨੂੰ ਆਫਿਸਰਸ ਨੇ ਇੱਕ ਰੋਬਰੀਜ਼ ਦੇ ਨਾਲ ਸੰਬੰਧਿਤ ਜਿਹੜੀ ਗੱਡੀ ਆ ਉਸ ਨੂੰ ਸਪਾਟ ਜਿਹੜਾ ਉਹ ਕੀਤਾ ਸੀ। ਜਿਹੜੇ ਲੋਕ ਗੱਡੀ ਦੇ ਵਿੱਚ ਉਸ ਟਾਈਮ ਸੀਗੇ, ਬਿਲਡਿੰਗ ਦੇ ਵਿੱਚ ਜਿਹੜੇ ਗਏ ਸੀਗੇ, ਤੇ ਜਦ ਅਥਾਰਟੀਜ਼ ਉੱਥੇ ਪਹੁੰਚੀਆਂ ਤਾਂ ਗੱਡੀ ਉੱਥੋਂ ਉਦੋਂ ਤੱਕ ਨਿਕਲ ਚੁੱਕੀ ਸੀ। ਪੁਲਿਸ ਨੇ ਹੈਲੀਕਾਪਟਰ ਦੀ ਮਦਦ ਦੇ ਨਾਲ ਇਹਨਾਂ ਦੀ ਗੱਡੀ ਨੂੰ ਟਰੈਕ ਕੀਤਾ। 4 ਜਣੇ ਉੱਥੋਂ ਪੈਦਲ ਜਿਹੜੇ ਆ ਉਹ ਬਾਅਦ 'ਚ ਦੌੜੇ, ਚੇਜ਼ ਜਿਹੜੇ ਉਹ ਕੀਤਾ ਗਿਆ ਤੇ ਫਿਰ ਇਵੈਂਚੁਅਲੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀ। ਬਾਕੀ ਦੇ ਹੋਰ ਜਿਹੜੇ ਲੜਿੰਦੇ ਸੀਗੇ ਵੱਖ-ਵੱਖ ਰੋਬਰੀਜ਼ ਦੇ ਵਿੱਚ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮੌਕੇ ਇਹਨਾਂ ਦੇ ਉੱਤੇ 9 ਜਿਹੜੇ ਆ ਰੋਬਰੀ ਦੇ ਜਿਹੜੇ ਚਾਰਜਿਸ ਆ ਉਹ ਲੱਗਣਗੇ। ਸੋ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਇਹ ਜਿਹੜੇ ਰੋਬਰੀ ਕਿਊ ਨੇ ਕਿਸੇ ਨੂੰ ਵੀ ਜਿਹੜਾ ਇੱਕ ਹਿਸਾਬ ਦੇ ਨਾਲ ਨਹੀਂ ਬਖਸ਼ਿਆ। ਜਿਹੜਾ ਵੀ ਇਹਨਾਂ ਦੇ ਹੱਥੇ ਆਉਂਦਾ ਸੀ ਉਹਨੂੰ ਇਹ ਰੌਬ ਕਰੀ ਜਾਂਦੇ ਸੀ। ਤੇ ਉਮਰ ਦੇਖੋ ਹਰਜੋਤ ਸਿੰਘ ਜੀ, 12 ਤੋਂ 17 ਸਾਲ।
ਅਗਲੀ ਖਬਰ ਵੱਲ ਚਲੀਏ। ਫ੍ਰਿਜ਼ਨੋ ਦੇ ਵਿੱਚ 300 ਲੋਕਾਂ ਨੂੰ ਫ੍ਰਿਜ਼ਨੋ ਦੀ ਪੁਲਿਸ ਨੇ ਅੰਡਰ ਆਪਰੇਸ਼ਨ ਸੇਫ ਨੇਬਰਹੁੱਡ ਦੇ ਤਹਿਤ ਅਰੈਸਟ ਕੀਤਾ ਹੈਗਾ। ਪਿਛਲੇ ਕੁਝ ਦਿਨਾਂ ਦੇ ਦੌਰਾਨ ਫ੍ਰਿਜ਼ਨੋ ਦੀ ਪੁਲਿਸ ਦੇ ਚੀਫ ਪੈਕੋ ਵਲਡਾਮੈਰਾ ਨੇ ਕਿਹਾ ਆ ਵੀ ਅਸੀਂ ਫ੍ਰਿਜ਼ਨੋ ਨੂੰ ਵਨ ਆਫ ਦਾ ਸੇਫੈਸਟ ਸਿਟੀ ਬਣਾਉਣ ਜਾ ਰਹੇ ਹੈਗੇ ਆ। ਕਹਿੰਦੇ ਵੀ ਇੱਕ 20 ਸਾਲਾਂ ਦਾ ਫੈਟਨਾ ਪਿਚ ਨਾਮ ਦਾ ਗੈਂਗ ਮੈਂਬਰ ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਅਰੈਸਟ ਹੋਇਆ ਸੀ ਅੰਡਰ ਆਪਰੇਸ਼ਨ ਸੇਫ ਨੇਬਰਹੁੱਡ। ਉਹ ਤੋਂ ਬਾਅਦ ਹੋਰ ਲੋਕਾਂ ਨੂੰ ਕਾਫੀਆਂ ਨੂੰ ਜੋ ਅਰੈਸਟ ਕੀਤਾ ਗਿਆ ਉਹ ਤੋਂ ਇਨਫੋਰਮੇਸ਼ਨ ਲੈ ਕੇ ਸੋ ਫਾਰ 279 ਅਰੈਸਟ ਆਪਰੇਸ਼ਨ ਸੇਫ ਨੇਬਰਹੁੱਡ ਦੇ ਤਹਿਤ ਅਰੈਸਟ ਕੀਤੇ ਗਏ ਹੈਗੇ, ਜਿਹਦੇ ਵਿੱਚੋਂ 139 ਨੂੰ ਫੈਲਨੀਜ਼ ਦਿੱਤੀਆਂ ਗਈਆਂ ਆ। 58 ਜਣੇ ਗੈਂਗ ਦੇ ਨਾਲ ਰਿਲੇਟਡ ਸੀ ਜੋ ਅਰੈਸਟ ਕੀਤੇ ਗਏ ਆ। 57 ਗਨਸ ਸੀਜ਼ ਹੋਈਆਂ ਆ। 15 ਪ੍ਰਾਈਵੇਟਲੀ ਮੈਨੂਫੈਕਚਰਡ ਵੈਪਨ, ਜਿਨ੍ਹਾਂ ਨੂੰ ਗੋਸਟ ਗਨ ਕਰਕੇ ਵੀ ਕਿਹਾ ਜਾਂਦਾ, ਉਹ ਫੜੇ ਗਏ ਹੈਗੇ ਆ। ਇਹਦੇ ਸੰਬੰਧ ਦੇ ਵਿੱਚ ਪੁਲਿਸ ਚੀਫ ਨੇ ਇਹ ਕਿਹਾ ਵੀ ਅਸੀਂ ਸੈਕੰਡ ਅਮੈਂਡਮੈਂਟ ਦੇ ਅਗੇਂਸਟ ਨਹੀਂ ਹੈਗੇ, ਅਸੀਂ ਐਂਟੀ ਵਾਇਲੈਂਟ ਕ੍ਰਾਈਮ ਜੋ ਹੈਗਾ ਆ ਉਹਦੇ ਹੱਕ ਦੇ ਵਿੱਚ ਹੈਗੇ ਆ। ਤੇ ਉਹਨਾਂ ਨੇ ਕਿਹਾ ਵੀ ਮਰਡਰ ਦੀ ਰੇਸ਼ੋ ਆ ਉਹ ਵੀ ਬਹੁਤ ਜ਼ਿਆਦਾ ਫ੍ਰਿਜ਼ਨੋ ਦੇ ਵਿੱਚ ਘਟੀ ਹੈਗੀ ਆ। ਇਸ ਸਾਲ 167 ਦੇ ਕਰੀਬ ਸ਼ੂਟਿੰਗਸ ਹੋਈਆਂ ਆ, ਜੋ ਕਿ 16% ਡਾਊਨ ਆ ਪਿਛਲੇ ਸਾਲ ਨਾਲੋਂ। ਹੋਮੋਸਾਈਡ ਰੇਟ ਵੀ 54% ਡਾਊਨ ਹੈਗਾ ਆ। ਸੋ 150 ਜੋ ਆਫੀਸਰਸ ਆ ਵੱਖ-ਵੱਖ ਡਿਪਾਰਟਮੈਂਟਸ ਤੋਂ, ਚਾਹੇ ਉਹ ਲੋਕਲ ਪੁਲਿਸ ਸੀ, ਸਟੇਟ ਦੀ ਪੁਲਿਸ ਸੀ, ਫੈਡਰਲ ਏਜੰਸੀ ਸੀ, ਉਹਨਾਂ ਨੇ ਇਸ ਆਪਰੇਸ਼ਨ ਦੇ ਵਿੱਚ ਹਿੱਸਾ ਲਿਆ। ਜੀ ਜੀ। ਅਗਲੀ ਗੱਲ ਕਰਦੇ ਜਾਈਏ। ਹਾਊਸ ਨੇ ਬਾਈਡਨ ਹੋਣਾ ਦਾ ਜਿਹੜਾ ਟਰੱਕ ਪੋਲਿਊਸ਼ਨ ਰੂਲ ਸੀਗਾ ਉਸ ਦੇ ਉਲਟ ਜਿਹੜੀ ਆ ਉਹ ਵੋਟ ਪਾ ਦਿੱਤੀ ਆ। ਸੈਨੇਟ ਦੇ ਵਿੱਚ ਇਹ ਆਲਰੇਡੀ ਪਾਸ ਹੋ ਚੁੱਕਾ ਸੀ। ਬਾਈਡਨ ਉਹਨਾਂ ਦੇ ਦੁਆਰਾ ਪ੍ਰਸ਼ਾਸਨ ਦੇ ਦੁਆਰਾ ਟਰੱਕ ਦੀਆਂ ਪੋਲਿਊਸ਼ਨ ਦੀਆਂ ਲਿਮਿਟਸ ਆ ਉਹਨਾਂ ਨੂੰ ਤੈਅ ਕੀਤਾ ਗਿਆ ਸੀ। ਉਸ ਦੇ ਵਿੱਚ ਥੋੜ੍ਹੀ ਜਿਹੀ ਕਹਿ ਸਕਦੇ ਵੀ ਸਖਤੀ ਕੀਤੀ ਗਈ ਸੀ, ਪਰ ਹੁਣ ਇਸ ਦੇ ਉਲਟ ਆਲਰੇਡੀ ਵੋਟ ਕਰ ਦਿੱਤੀ ਗਈ ਆ। ਹਾਊਸ ਦੇ ਵਿੱਚ ਜਿਹੜੇ 4 ਡੈਮੋਕ੍ਰੇਟ ਮੈਂਬਰਸ ਆ ਉਹਨਾਂ ਨੇ ਰਿਪਬਲਿਕਨਸ ਦੇ ਨਾਲ ਮਿਲ ਕੇ ਇਸ ਟਰੱਕ ਪੋਲਿਊਸ਼ਨ ਲਿਮਿਟਸ ਨੂੰ ਓਵਰਟਰਨ ਕਰਨ ਦੇ ਲਈ ਜਿਹੜੀ ਵੋਟ ਆ ਉਹ ਪਾਈ ਆ। ਇੱਕ ਜਿਹੜੇ ਰਿਪਬਲਿਕਨ ਆ ਉਹਨੇ ਡੈਮੋਕ੍ਰੇਟਸ ਦੇ ਨਾਲ ਮਿਲ ਕੇ ਇਹਨਾਂ ਰੈਗੂਲੇਸ਼ਨਸ ਨੂੰ ਰੱਖਣ ਦੇ ਲਈ ਵੋਟ ਪਾਈ ਸੀਗੀ। ਬਾਈਡਨ ਦਾ ਰੂਲ ਜਿਹੜਾ ਸਵਾਲ ਦੇ ਵਿੱਚ ਆ ਉਹ ਇਹ ਕਹਿੰਦਾ ਆ ਵੀ ਅਸੀਂ ਪੋਲਿਊਸ਼ਨ ਇਸ ਦੇ ਵਿੱਚ ਘੱਟ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਦੇ ਵਿੱਚ ਨਾਈਟ੍ਰੋਜਨ ਆਕਸਾਈਡਸ ਜਿਹੜੇ ਆ ਖਾਸ ਕਰਕੇ ਹੈਵੀ ਡਿਊਟੀ ਟਰੱਕ ਤੇ ਬੱਸਿਸ ਤੋਂ ਆਉਂਦੇ ਆ, ਉਹਨਾਂ ਦੇ ਨਾਲ ਉਹ ਇਹ ਮੰਨਦੇ ਆ ਵੀ ਇਹਦੇ ਨਾਲ ਜਿਹੜੀਆਂ ਨਾਈਟ੍ਰੋਜਨ ਆਕਸਾਈਡ ਨਾਲ ਰੈਸਪੀਟਰੀ ਸਾਹ ਦੀਆਂ ਜਿਹੜੀਆਂ ਬਿਮਾਰੀਆਂ, ਹੈਲਥ ਕੰਡੀਸ਼ਨ, ਐਸਮਾ ਵਰਗੀ ਉਹ ਜਿਹੜੀ ਇਸ ਦੇ ਵਿੱਚ ਹੁੰਦੀ ਆ। ਪਰ ਹੁਣ ਇਸ ਤੇ ਉਲਟ ਵੋਟ ਪਾ ਦਿੱਤੀ ਗਈ ਆ ਤੇ ਬਾਈਡਨ ਹੋਣਾ ਨੇ, ਪ੍ਰੈਜ਼ੀਡੈਂਟ ਬਾਈਡਨ ਨੇ ਇਹ ਇਸ਼ਾਰਾ ਕੀਤਾ ਆ ਵੀ ਇਸ ਓਵਰਟਰਨ ਕਰਨ ਵਾਲੇ ਜਿਹੜੇ ਇਹਨਾਂ ਦੇ ਪੁਰਾਣੇ ਰੂਲ ਨੂੰ ਓਵਰਟਰਨ ਕੀਤਾ ਆ, ਇਸ ਲਾਅ ਦੇ ਵਿੱਚ ਇਸ ਦੇ ਉਲਟ ਵੀਟੋ ਉਹ ਕਰਨਗੇ। ਜੀ ਬਿਲਕੁਲ, ਉਹਨਾਂ ਦੇ ਕੋਲ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਕੋਲ 10 ਦਿਨ ਆ, ਜਾਂ ਤਾਂ ਸਾਈਨ ਕਰਨ ਦੇ ਜਾਂ ਵੀਟੋ ਕਰਨ ਦੇ। ਉਹ ਵੀਟੋ ਹੀ ਕਰਨਗੇ ਬਿਲਕੁਲ, ਕਿਉਂਕਿ ਉਹ ਤਾਂ ਜੋ ਬਿੱਲ ਆ ਉਹਦੇ ਅਗੇਂਸਟ ਹੈਗੇ ਆ ਨਾਈਟ੍ਰੋਜਨ ਆਕਸਾਈਡ ਐਮਿਸ਼ਨ ਰੂਲ ਦੇ ਸੰਬੰਧ ਦੇ ਵਿੱਚ। ਸੋ ਕਾਂਗਰਸ ਦੇ ਵਿੱਚ ਪਾਸ ਹੋ ਗਿਆ, ਪਰ ਮੋਸਟ ਪ੍ਰੋਬਬਲੀ ਇਹਨੂੰ ਓਵਰਟਰਨ ਕੀਤਾ ਜਾਊਗਾ। ਇਹ ਰਿਪੀਲ ਹੋ ਸਕਦਾ ਆ ਜੇ ਸੈਨੇਟ ਦੀ ਮੈਜੋਰਟੀ 2/3 ਹੋਵੇ। ਸੋ ਸੈਨੇਟ 'ਚ ਵੀ ਘੱਟ ਇੰਨੀ ਚਾਂਸ ਆ ਜਿਹੜੀ ਜੇ ਘੱਟ ਚਾਂਸ ਹੈਗੇ ਆ। ਜੀ। ਅਗਲੀ ਖਬਰ ਓਕਲੈਂਡ ਤੋਂ ਆ ਰਹੀ ਆ। ਓਕਲੈਂਡ ਗੈਸ ਸਟੇਸ਼ਨ ਤੇ ਕਹਿੰਦੇ ਇੱਕ ਰੋਬਰੀ ਹੋ ਰਹੀ ਸੀ। ਉਹਦੇ ਸੰਬੰਧ ਦੇ ਵਿੱਚ ਇੱਕ ਟੋ ਟਰੱਕ ਡਰਾਈਵਰ ਜੋ ਇੱਕ ਸ਼ੈਲ ਦਾ ਗੈਸ ਸਟੇਸ਼ਨ ਆ ਹੈਲਗਰਨ ਵਰਗਰ ਰੋਡ ਜੋ ਓਕਲੈਂਡ 에ਅਰਪੋਰਟ ਦੇ ਲਾਗੇ ਆ, ਉੱਥੇ ਖੜਾ ਸੀ ਤੇ ਉਸ ਨੇ ਉਹ ਜੋ ਕਾਰ ਸੀਗੀ ਉਹ ਕਾਰ ਦੇ ਮੂਹਰੇ ਆਪਣਾ ਟਰੱਕ ਲਾ ਦਿੱਤਾ ਤਾਂ ਕਿ ਉੱਥੋਂ ਉਹ ਭੱਜ ਨਾ ਸਕੇ। ਸੋ ਇਸ ਤਰ੍ਹਾਂ ਉਹ ਰੋਬਰੀ ਬਚਾਉਣ ਦੇ ਵਿੱਚ ਕਾਮਯਾਬ ਹੋ ਗਿਆ ਤੇ ਉਸ ਨੂੰ ਹੁਣ ਹੀਰੋ ਕਰਕੇ ਜਾਣਿਆ ਜਾਂਦਾ ਹੈ। ਜੀ ਬਿਲਕੁਲ। ਵਾਲਮਾਰਟ ਵਾਲੇ ਜਿਹੜੇ ਕੈਲੀਫੋਰਨੀਆ ਨੂੰ $5 ਲੱਖ ਜਿਹੜੇ ਉਹ ਦੇਣਗੇ, ਇਹ ਸੈਟਲਮੈਂਟ ਕੀਤੀ ਗਈ ਆ ਬ੍ਰਾਸ ਨਕਲਸ ਆ ਉਸ ਦੀ ਸੇਲ ਨੂੰ ਲੈ ਕੇ। ਸਿਵਲ ਪੈਨਲਟੀਜ਼ ਦੇ ਤਹਿਤ ਇਹ $500,000 ਦਾ ਕਹਿ ਸਕਦੇ ਹਾਂ ਵੀ ਜੁਰਮਾਨਾ ਵਾਲਮਾਰਟ ਨੂੰ ਪਾਇਆ ਗਿਆ ਸੀ। ਕੈਲੀਫੋਰਨੀਆ ਨੇ ਇਹ ਦਾਅਵਾ ਕੀਤਾ ਸੀਗਾ ਵੀ ਇੱਥੇ ਜਿਹੜੇ ਥਰਡ ਪਾਰਟੀ ਵੈਂਡਰਸ ਆ ਉਹਨਾਂ ਦਾ ਬ੍ਰਾਸ ਨਕਲਸ ਆਪਣੀ ਵੈਬਸਾਈਟ ਦੇ ਉੱਤੇ ਇਹਨਾਂ ਨੇ
ਵੇਚੇ ਜਿਹੜੇ ਉਹ ਹੈਗੇ ਆ। ਸੋ ਇਹ ਜਿਹੜੇ ਈ-ਕਾਮਰਸ ਜਾਇੰਟ ਆ ਉਸ ਦੇ ਲਈ ਕਹਿੰਦੇ ਵੀ ਇੱਕ ਪੁਸ਼ਬੈਕ ਦੇ ਵਜੋਂ ਦੇਖਿਆ ਜਾ ਰਿਹਾ ਹੈ। ਸੋ ਇਹਦੇ ਨਾਲ ਹਰਜੋਤ ਸਿੰਘ ਜੀ ਇਹ ਇਸ ਲਈ ਪੁਸ਼ਬੈਕ ਦੇਖਿਆ ਜਾ ਰਿਹਾ ਵੀ ਕਿਤੇ ਨਾ ਕਿਤੇ ਇੱਕ ਰਸਤਾ ਜਿਹੜਾ ਖੁੱਲ ਗਿਆ ਵੀ ਤੁਸੀਂ ਵੈਬਸਾਈਟ ਤੇ ਵੇਚ ਕੀ ਰਹੇ ਆ। ਇਹ ਕੈਲੀਫੋਰਨੀਆ ਦਾ ਦਾਅਵਾ ਸੀਗਾ ਵੀ ਜਿਹੜੇ ਬਰਾਸ ਨਕਲਸ ਆ ਉਹਨਾਂ ਨੂੰ ਡੈਡਲੀ ਤੇ ਇਲੀਗਲ ਵੈਪਨਸ ਦੇ ਵਜੋਂ ਕਈ ਸੂਬਿਆਂ 'ਚ ਕਲਾਸੀਫਾਈ ਕੀਤਾ ਜਾਂਦਾ ਆ। ਕੈਲੀਫੋਰਨੀਆ ਵੀ ਉਹਨਾਂ ਦੇ ਵਿੱਚ ਆਉਂਦਾ ਆ। ਸੋ ਇਸ ਦੀ ਸੇਲ ਦੇ ਕਰਕੇ ਜਿਹੜੀ ਇਹਨਾਂ ਦੀ ਵੈਬਸਾਈਟ ਦੇ ਉੱਤੇ ਹੋਈ ਆ, ਉਸ ਨੂੰ ਹੁਣ $5 ਲੱਖ ਦਾ ਉਸ ਤੇ ਜੁਰਮਾਨਾ ਹੋਊਗਾ। ਕਹਿੰਦੇ ਵੀ ਜੇ ਕਿਸੇ ਦੇ ਕੋਲ ਏਦਾਂ ਕੋਈ ਹੋਰ ਵੇਚਦਾ ਤਾਂ ਉਹਨੂੰ 1 ਸਾਲ ਤੱਕ ਦੀ ਸਜ਼ਾ ਵੀ ਜਿਹੜੀ ਉਹ ਹੋ ਸਕਦੀ ਆ। 2018 ਦੇ ਵਿੱਚ ਇਹਨਾਂ ਨੇ ਇਹ ਵੇਚਣਾ ਸ਼ੁਰੂ ਕੀਤਾ ਸੀ। ਮਰਸੈਟ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਨੇ ਵਾਲਮਾਰਟ ਨੂੰ ਇਸ ਨੂੰ ਸੈੱਲ ਕਰਨ ਦੇ ਲਈ ਤੇ ਤੀਜੇ ਪਾਰਟੀ ਵੈਂਡਰਸ ਨੂੰ ਅਲਾਓ ਕਰਨ ਦੇ ਲਈ, ਇਜਾਜ਼ਤ ਦੇਣ ਦੇ ਲਈ ਇਹ ਬਰਾਸ ਨਕਲਸ ਆ ਉਹਦੇ ਕਰਕੇ ਇਹ ਜੁਰਮਾਨਾ ਲਾਇਆ ਗਿਆ ਆ। 2018 ਦੇ ਵਿੱਚ ਮਰਸਡ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਨੇ ਇਹ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ ਵੀ ਵਾਲਮਾਰਟ ਵਾਲੇ ਇਹ ਥਰਡ ਪਾਰਟੀ ਵੈਂਡਰਸ ਦੇ ਥਰੂ ਬਰਾਸ ਨਕਲਸ ਨੂੰ ਸੈੱਲ ਕਰ ਰਹੇ ਹੈਗੇ ਆ। ਸੋ ਇਹ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਅਟਾਰਨੀ ਜਨਰਲ ਕੈਲੀਫੋਰਨੀਆ ਦੇ ਵੀ ਇਨਵੋਲਵ ਹੋਏ, ਡਿਸਟ੍ਰਿਕਟ ਅਟਾਰਨੀ ਮਰਸਡ, ਵੈਂਚਰਾ ਤੇ ਯੋਲੋ ਕਾਉਂਟੀਜ਼ ਦੇ। ਸੋ ਸਰੋਤਿਆਂ ਵਾਸਤੇ ਇਹ ਜਿਹੜੇ ਬਰਾਸ ਨਕਲਸ ਹੁੰਦੇ ਆ ਇਹ ਮੋਸਟਲੀ ਮੈਟਲ ਦੇ ਬਣੇ ਹੁੰਦੇ ਆ, ਲੋਹੇ ਦੇ ਤੇ ਜਾਂ ਹਾਰਡ ਪਲਾਸਟਿਕ ਦੇ। ਇਹਦੇ ਨਾਲ ਜਿਹੜੀਆਂ ਹੱਡੀਆਂ ਤੋੜੀਆਂ ਜਾ ਸਕਦੀਆਂ ਹੈਗੀਆਂ, ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਇੰਜਰਡ ਕੀਤਾ ਜਾ ਸਕਦਾ ਹੈਗਾ। ਸੋ ਇਹਦੇ ਸੰਬੰਧ ਦੇ ਵਿੱਚ ਰੌਬ ਬਾਂਟਾ ਜੋ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਆ, ਉਹਨਾਂ ਨੇ ਇਹ ਕਿਹਾ ਵੀ ਕੈਲੀਫੋਰਨੀਆ ਦੇ ਲੋਕਾਂ ਦੇ ਲਈ ਇਹ ਇੱਕ ਬਹੁਤ ਵੱਡੀ ਜਿੱਤ ਹੋਈ ਹੈਗੀ ਆ। ਜੀ। ਅਗਲੀ ਗੱਲ ਕਰਦੇ ਜੀ ਟਲੈਰੀ ਲੇਕ ਜਿਹੜੀ ਲਗਾਤਾਰ ਭਰ ਰਹੀ ਆ ਬਿਗ ਮੈਲਟ ਤੋਂ ਬਾਅਦ ਦੇ ਵਿੱਚ। ਹੁਣ ਕੈਲੀਫੋਰਨੀਆ ਦੇ ਕਈ ਅਧਿਕਾਰੀ ਇਹ ਆਖ ਰਹੇ ਆ ਵੀ ਉਸ ਟਲੈਰੀ ਲੇਕ ਬੇਸਿਨ ਦੇ ਇਰਦ-ਗਿਰਦ ਜਿਹੜੀਆਂ ਹੋਰ ਕਮਿਊਨਿਟੀਜ਼ ਆ ਜਿਨ੍ਹਾਂ ਨੂੰ ਪਹਿਲਾਂ ਇਹ ਖਦਸ਼ਾ ਪ੍ਰਗਟਾਇਆ ਗਿਆ ਸੀਗਾ ਵੀ ਭਾਈ ਇੱਥੇ ਫਲੱਡ ਹੜ੍ਹ ਜਿਹੜੇ ਉਹ ਆ ਸਕਦੇ ਆ। ਹੁਣ ਇਹ ਅਧਿਕਾਰੀ ਕਹਿੰਦੇ ਆ ਵੀ ਜਿਹੜੇ ਹਜ਼ਾਰਾਂ ਹੀ ਲੋਕ ਇਹ ਖਤਰੇ ਦੇ ਵਿੱਚ ਸੀਗੇ ਉਹਨਾਂ ਉੱਤੇ ਹੁਣ ਖਤਰਾ ਨਹੀਂ ਰਿਹਾ। ਕਹਿੰਦੇ ਵੀ ਉਹ ਨਾਟ ਲਾਈਕਲੀ ਟੂ ਐਕਸਪੀਰੀਅੰਸ ਫਲੱਡਿੰਗ ਦਿਸ ਈਅਰ। ਕਹਿੰਦੇ ਵੀ ਵੈਦਰ ਕੰਡੀਸ਼ਨਸ ਪਹਿਲਾਂ ਦੇ ਨਾਲੋਂ ਬੈਟਰ ਹੋ ਰਹੀਆਂ ਆ ਤੇ ਕਹਿੰਦੇ ਵੀ ਜਿਹੜੇ ਪਾਵਰਫੁਲ ਸਟਾਰਮਸ ਦੇ ਨਾਲ ਇੰਨੀ ਜ਼ਿਆਦਾ ਬਰਫ਼ ਡਿੱਗੀ ਆ, ਬੇਸਿਨ ਜਿਹੜਾ ਉਹ ਦੁਬਾਰਾ ਭਰ ਰਿਹਾ ਹੈ ਕਈ ਦਹਾਕਿਆਂ ਬਾਅਦ ਤੇ ਪਰ ਉਸ ਦਾ ਪਾਣੀ ਦੀ ਨਿਕਾਸੀ ਵੀ ਨਾਲ ਜਿਹੜੀ ਉਹ ਚੱਲ ਰਹੀ ਆ, ਇਸ ਲਈ ਉਹ ਕਮਿਊਨਿਟੀਜ਼ ਜਿਹੜੀਆਂ ਉਹ ਬਚ ਸਕਦੀਆਂ ਆ। ਸਿਆਰਾ ਨਵਾਡਾ ਤੋਂ ਇਹ ਜਿਹੜੀ ਸਨੋ ਮੈਲਟ ਹੋ ਕੇ ਇੱਧਰ ਨੂੰ ਆ ਰਹੀ ਆ ਤੇ ਹੁਣ ਇਹ ਦੱਸਿਆ ਜਾ ਰਿਹਾ ਵੀ ਭਾਈ ਪਹਿਲਾਂ ਦੇ ਨਾਲੋਂ ਖਤਰਾ ਇਹਨਾਂ ਇਲਾਕਿਆਂ ਦਾ ਘਟਿਆ, ਖਾਸ ਕਰਕੇ ਜਿਹੜਾ ਕਾਰਕੋਰੈਨ, ਸਟ੍ਰੈਟਫੋਰਡ, ਐਲਪਾ, ਐਲਨਸਵਰਥ ਵਰਗੇ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ ਹੜ੍ਹਾਂ ਦੀ ਸਥਿਤੀ ਕਹਿੰਦੇ ਵੀ ਪਹਿਲਾਂ ਦੇ ਨਾਲੋਂ ਬਿਹਤਰ ਜਿਹੜੀ ਉਹ ਰਹੂਗੀ, ਘੱਟ ਸੰਭਾਵਨਾ ਜਤਾਈ ਜਾ ਰਹੀ ਆ। ਜੀ। ਅੱਜ ਫੈਡ ਨੇ ਇੱਕ ਸਰਵੇ ਕੀਤਾ ਸੀ, ਉਹਦੇ ਬਾਰੇ ਉਹਨਾਂ ਨੇ ਦੱਸਿਆ ਵੀ 10 ਵਿੱਚੋਂ 4 ਅਮਰੀਕਨ ਦੇ ਕੋਲ $400 ਵੀ ਨਹੀਂ ਹੈਗਾ ਐਮਰਜੈਂਸੀ ਐਕਸਪੈਂਸ ਵਾਸਤੇ। ਦੱਸੋ 10 ਵਿੱਚੋਂ 4 ਦੇ ਕੋਲ $400 ਵੀ 40% ਸੇਵ ਨਹੀਂ ਹੈਗਾ। ਸੋ ਬੜੀ ਬੈਡ ਸਿਚੁਏਸ਼ਨ ਆ ਅਮਰੀਕਨ ਲੋਕਾਂ ਦੇ ਵਿੱਚ, ਕਿਉਂਕਿ ਸੇਵ ਕਰਨ ਦੇ ਵਿੱਚ ਇਹ ਯਕੀਨ ਨਹੀਂ ਕਰਦੇ। ਪਰ ਦੂਸਰੇ ਪਾਸੇ ਜੇ ਹੁਣ ਦੇਖਦੇ ਜਾਈਏ, ਆਲਰੇਡੀ ਅਮਰੀਕਨਸ ਨੇ ਕਾਫੀ ਜ਼ਿਆਦਾ ਮਨੀ ਨੂੰ ਸਪੈਂਡ ਕਰਨਾ ਘਟਾ ਦਿੱਤਾ ਹੈਗਾ। ਏਅਰ ਫੇਅਰ ਜੋ ਆ ਉਹ 34% ਲੋਕਾਂ ਨੇ ਘੱਟ ਸ਼ੁਰੂ ਕਰ ਦਿੱਤਾ ਹੈਗਾ। ਹੋਟਲ 'ਚ 30% ਘੱਟ ਹੋਇਆ, ਗੈਸ 19.8%, ਟੈਲੀਕਾਮ 15.2 ਤੇ ਆਟੋ ਦੀਆਂ ਪੇਮੈਂਟਸ, ਰੈਸਟੋਰੈਂਟ ਲਾਈਕ 7-8% ਦੇ ਕਰੀਬ। ਸੋ ਜੋ ਫੈਡਰਲ ਗਵਰਨਮੈਂਟ ਚਾਹੁੰਦੀ ਸੀ ਵੀ ਇਕੋਨਮੀ ਨੂੰ ਸਲੋ ਕਰਨ ਦੇ ਲਈ, ਮਹਿੰਗਾਈ ਨੂੰ ਘਟਾਉਣ ਦੇ ਲਈ ਜੋ ਸਪੈਂਡਿੰਗ ਆ ਲੋਕ ਘੱਟ ਕਰਨ, ਕਿਉਂਕਿ ਇਨਫਲੇਸ਼ਨ ਬਹੁਤ ਵਧੀ ਹੋਆ। ਸੋ ਉਹ ਲੱਗਦਾ ਵੀ ਨੰਬਰਸ ਉੱਧਰ ਨੂੰ ਜਾ ਰਹੇ ਹੈਗੇ ਆ। ਸੋ 1 ਸਾਲ ਪਹਿਲਾਂ ਨਾਲੋਂ ਹੁਣ 34% ਜੋ ਏਅਰ ਦੇ ਥਰੂ ਟਰੈਵਲ ਕਰਨਾ ਘਟਣਾ ਤੇ ਹੋਟਲਸ ਦੇ ਵਿੱਚ 31% ਡਾਊਨ ਜਾਣਾ, ਇਹ ਬਹੁਤ ਵੱਡਾ ਨੰਬਰ ਹੈਗਾ। ਕਾਰਨ ਇਹਦਾ ਇਹ ਵੀ ਆ ਵੀ ਬਹੁਤ ਜ਼ਿਆਦਾ ਮਹਿੰਗਾਈ ਹੋਈ ਹੈਗੀ ਆ, ਸੋ ਲੋਕ ਕੱਟ ਕਰਨਾ ਚਾਹੁੰਦੇ ਹੈਗੇ ਆ। ਜੀ ਜੀ ਬਿਲਕੁਲ। ਇਹ ਵੀਕਐਂਡ ਜਿਹੜਾ ਹਰਜੋਤ ਸਿੰਘ ਜੀ ਮੈਮੋਰੀਅਲ ਡੇ ਵੀਕਐਂਡ ਆ ਰਿਹਾ ਆ, AAA ਐਸਟੀਮੇਟ ਕਰ ਰਹੀ ਆ ਵੀ ਇਸ ਵੀਕਐਂਡ ਦੇ ਉੱਤੇ ਇਕੱਲੇ ਕੈਲੀਫੋਰਨੀਆ ਦੇ ਵਿੱਚ 3.3 ਮਿਲੀਅਨ ਲੋਕ ਆ ਉਹ ਟਰੈਵਲ ਕਰਨਗੇ। ਅਕਸਰ ਜਦੋਂ ਇਦਾਂ ਦੀਆਂ ਲੌਂਗ ਵੀਕਐਂਡਸ ਆਉਂਦੇ ਆ ਤਾਂ ਛੁੱਟੀਆਂ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ ਚੜ੍ਹਦੀਆਂ ਦੇਖੀਆਂ ਜਾਂਦੀਆਂ ਆ।
ਆਪਾਂ ਨੂੰ ਹੁਣ ਗੈਸ ਦੀਆਂ ਪ੍ਰਾਈਸਾਂ ਚੜ੍ਹੀਆਂ ਨੂੰ ਦੇਖਦੇ ਹੋਏ ਸਾਲ ਵੀ ਤਕਰੀਬਨ ਹੋ ਚੱਲਾ ਆ, ਕਈ ਮਹੀਨੇ ਤੱਕ ਅਜੇ ਤੱਕ ਪ੍ਰਾਈਸਿਸ ਜਿਹੜੀਆਂ ਉਹ ਥੱਲੇ ਨੂੰ ਨਹੀਂ ਆਈਆਂ। ਸੋ ਟ੍ਰਿਪਲ ਏ ਕਹਿ ਰਹੀ ਆ ਵੀ ਭਾਈ ਜਿਹੜੇ ਵੀ ਟਰੈਵਲ ਕਰਨਗੇ ਉਹ ਧਿਆਨ ਜਿਹੜਾ ਆ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਉਹ ਜ਼ਿਆਦਾ ਰੱਖਣ, ਲੰਬੀਆਂ ਡਿਲੇਜ਼ ਜਿਹੜੇ ਆ ਹੋਣ ਦੀਆਂ ਸੰਭਾਵਨਾਵਾਂ ਹੋਣਗੀਆਂ। ਸੋ ਮੈਮੋਰੀਅਲ ਡੇ ਵੀਕਐਂਡ ਦੇ ਉੱਤੇ ਕੰਜੈਸ਼ਨ ਜਿਹੜੀ ਆ ਉਹ ਕਾਫੀ ਜ਼ਿਆਦਾ ਦੇਖੀ ਜਾ ਸਕਦੀ ਆ। ਆਪਣੇ ਕਹਿੰਦੇ ਵੀ ਗੱਡੀ ਦੇ ਟਾਇਰ, ਬੈਟਰੀ, ਫਲੂਇਡ ਲੈਵਲ ਲੌਂਗ ਡਰਾਈਵ ਲੈਣ ਤੋਂ ਪਹਿਲਾਂ ਇੱਕ ਵਾਰੀ ਪਲੀਜ਼ ਚੈੱਕ ਜ਼ਰੂਰ ਕਰ ਲਿਓ। ਅੱਜ ਯੂਐਸ ਦੇ ਜੋ ਸਰਜਨ ਜਨਰਲ ਆ ਡਾਕਟਰ ਵਿਵੇਕ ਮੂਰਥੀ, ਉਹਨਾਂ ਨੇ ਕਿਹਾ ਵੀ ਸੋਸ਼ਲ ਮੀਡੀਆ ਜੋ ਆ ਉਹ ਬੱਚਿਆਂ ਨੂੰ ਤੇ ਅਡਲਟਸ ਨੂੰ ਵੀ ਉਹ ਹਾਰਮ ਕਰ ਰਿਹਾ। ਉਹ ਬਹੁਤ ਜ਼ਿਆਦਾ ਜਿਹੜਾ ਉਹਨਾਂ ਦਾ ਮੈਂਟਲ ਹੈਲਥ ਆ ਉਹਦੇ ਉੱਤੇ ਅਸਰ ਹੋ ਰਿਹਾ। 19 ਪੇਜਾਂ ਦੀ ਇੱਕ ਐਡਵਾਈਜ਼ਰੀ ਯੂਨਾਈਟਿਡ ਸਟੇਟ ਸਰਜਨ ਜਨਰਲ ਨੇ ਜਾਰੀ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਆ ਵੀ ਬਹੁਤ ਸਾਰੀਆਂ ਇੰਡੀਕੇਸ਼ਨਸ ਆਈਆਂ ਜੋ ਸੋਸ਼ਲ ਮੀਡੀਆ ਜ਼ਿਆਦਾ ਨੁਕਸਾਨ ਕਰ ਰਿਹਾ ਮੈਂਟਲ ਹੈਲਥ ਨੂੰ, ਬੱਚਿਆਂ ਨੂੰ ਵੀ ਤੇ ਓਲਡ ਏਜ ਜੋ ਲੋਕ ਆ ਉਹਨਾਂ ਨੂੰ ਵੀ, ਕਿਉਂਕਿ ਸਾਰਾ ਕੁਝ ਫੋਕਸ ਲੋਕਾਂ ਦਾ ਜਾਂ ਬੱਚਿਆਂ ਦਾ ਸੋਸ਼ਲ ਮੀਡੀਆ ਦੇ ਉੱਤੇ ਹੋਇਆ ਤੇ ਬਾਕੀ ਸਾਰੀਆਂ ਜੋ ਐਕਟੀਵਿਟੀਜ਼ ਆ ਉਹ ਬਹੁਤ ਜ਼ਿਆਦਾ ਘਟ ਗਈਆਂ ਹੈਗੀਆਂ। ਸੋ ਡਾਕਟਰ ਮੂਰਥੀ ਨੇ ਇਹ ਕਿਹਾ ਆ ਵੀ ਕੰਪਨੀਆਂ ਨੂੰ ਇਨਫੋਰਸ ਕਰਨਾ ਚਾਹੀਦਾ ਵੀ ਮਿਨੀਮਮ ਕਿੰਨੀ ਏਜ ਲਿਮਿਟ ਆ ਜਿਹਦੇ ਤੇ ਬੱਚੇ ਸੋਸ਼ਲ ਮੀਡੀਆ ਨੂੰ ਦੇਖ ਸਕਦੇ ਆ। ਇਹਦੇ ਵਿੱਚ ਸੇਫਟੀ ਦਾ ਕੰਸਰਨ ਵੀ ਆ, ਪ੍ਰਾਈਵੇਸੀ ਦਾ ਵੀ ਕੰਸਰਨ ਹੈਗਾ ਆ। ਇਸੇ ਤਰ੍ਹਾਂ ਜੋ ਅਡਲਟਸ ਆ ਉਹਨਾਂ ਨੂੰ ਵੀ ਕਿੰਨੇ ਘੰਟੇ ਜੋ ਆ ਸੋਸ਼ਲ ਮੀਡੀਆ ਉਹ ਦੇਖਣਾ ਜਾਂ ਯੂਜ਼ ਕਰਨਾ ਚਾਹੀਦਾ ਹੈਗਾ। ਮੋਂਟਾਨਾ ਦੇ ਗਵਰਨਰ ਨੇ ਪਿੱਛੇ ਜਿਹੇ ਇੱਕ ਬਿੱਲ ਟਿਕਟੌਕ ਕੰਪਨੀ ਨੂੰ ਬੰਦ ਕਰਨ ਦੇ ਲਈ ਸਾਈਨ ਕਰ ਦਿੱਤਾ ਸੀ। ਸੋ ਓਵਰਆਲ ਰੌਲਾ ਤਾਂ ਬਹੁਤ ਜ਼ਿਆਦਾ ਇਸ ਮਾਮਲੇ ਦੇ ਵਿੱਚ ਪੈ ਰਿਹਾ ਹੈਗਾ, ਪਰ ਹੌਲੀ-ਹੌਲੀ ਜੋ ਅਸਰ ਆ ਉਹ ਪੈ ਰਿਹਾ ਆ। 95% ਜੋ ਟੀਨਸ ਆ, ਜੋ ਜਿਹੜੇ ਬੱਚੇ ਆ, ਉਹਨਾਂ ਨੇ ਕਿਹਾ ਵੀ ਘੱਟੋ-ਘੱਟ ਉਹ ਇੱਕ ਸੋਸ਼ਲ ਮੀਡੀਆ ਦਾ ਪਲੇਟਫਾਰਮ ਯੂਜ਼ ਕਰ ਰਹੇ ਹੈਗੇ ਆ। ਇਹ ਨਵੀਂ ਇੱਕ ਪਿਓਰ ਰਿਸਰਚ ਜੋ ਉਹਨਾਂ ਨੇ ਸਟੱਡੀ ਕੀਤੀ ਆ, ਉਹ ਤੋਂ ਬਾਅਦ ਆਇਆ ਹੈਗਾ ਆ। ਕਹਿੰਦੇ ਵੀ ਐਮਰਜੈਂਸੀ ਰੂਮਸ ਦੇ ਵਿੱਚ ਜੋ ਵਿਜ਼ਿਟਸ ਆ, ਉਹ ਸੈਲਫ ਹਾਰਮ ਤੇ ਸੁਸਾਈਡਲ ਕੇਸਿਸ ਦੀਆਂ ਜ਼ਿਆਦੇ ਆਉਣੀਆਂ ਸ਼ੁਰੂ ਹੋ ਗਈਆਂ ਹੈਗੀਆਂ। ਜੀ, ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦਾ ਇੱਕ ਗੋਸਟ ਟਾਊਨ ਸੀਗਾ। ਕੈਲੀਫੋਰਨੀਆ ਦੀ ਜਿਹੜੀ ਡੈਜ਼ਰਟ ਹਾਊਸ ਦੇ ਵਿੱਚ ਕਿਸੇ ਮਿਸਟਰੀ ਬਾਇਰ ਨੇ ਉਸ ਨੂੰ $22 ਮਿਲੀਅਨ ਦੇ ਵਿੱਚ ਜਿਹੜੀ ਪ੍ਰਾਪਰਟੀ ਤੇ ਉੱਥੇ ਦੀ ਜਿਹੜੀ ਮਾਈਨਿੰਗ ਦੇ ਕਲੇਮ ਆ, ਈਗਲ ਮਾਊਂਟੇਨ ਕਰਕੇ ਇੱਕ ਸਾਬਕਾ ਆਇਰਨ ਮਾਈਨਿੰਗ ਟਾਊਨ ਸੀਗਾ, ਉਸ ਨੂੰ ਖਰੀਦ ਲਿਆ ਹੈਗਾ ਆ। ਕਿਸ ਨੇ ਖਰੀਦਿਆ ਇਸ ਬਾਇਰ ਨੂੰ, ਉਹਦੇ ਬਾਰੇ ਇੰਨਾ ਨਹੀਂ ਜਿਹੜਾ ਉਹ ਪਤਾ, ਪਰ ਇਕੋਲੋਜੀ ਮਾਊਂਟੇਨ ਹੋਲਡਿੰਗਸ ਕਰਕੇ ਕੰਪਨੀ ਜਿਹੜੀ ਦੱਸੀ ਜਾਂਦੀ ਆ। ਕੈਲੀਫੋਰਨੀਆ ਦੀ ਇਹ ਕੰਪਨੀ ਆ ਜਿਹਨੇ ਇਹ ਜਿਹੜਾ ਨਸ਼ਟ ਹੋ ਰਿਹਾ ਈਗਲ ਮਾਊਂਟੇਨ ਐਕੁਜੀਸ਼ਨ ਟਾਊਨ, ਜਿਹੜਾ ਈਗਲ ਮਾਊਂਟੇਨ ਟਾਊਨ ਸੀਗਾ, ਉਸ ਨੂੰ ਇਸ ਡੈਜ਼ਰਟ ਦੇ ਵਿੱਚੋਂ ਖਰੀਦ ਲਿਆ ਹੈਗਾ ਆ। ਸੋ ਦੇਖੋ 1948 ਦੇ ਵਿੱਚ ਆਇਰਨ ਮਾਊਂਟੇਨ, ਈਗਲ ਮਾਊਂਟੇਨ ਕਰਕੇ ਇਹ ਜਿਹੜਾ ਟਾਊਨ ਉੱਥੇ ਵਸਿਆ ਸੀਗਾ। ਕਾਈਜ਼ਰ ਸਟੀਲ ਮਾਈਨ ਹੁੰਦੀ ਸੀ ਉੱਥੇ, ਜਿਹੜੀ 1980 ਦੇ ਵਿੱਚ ਬੰਦ ਹੋ ਗਈ ਸੀ। ਆਪਣੇ ਪੀਕ ਟਾਈਮ ਵਿੱਚ 4000 ਤੋਂ ਵੱਧ ਲੋਕ ਰਹਿੰਦੇ ਸੀ। ਸ਼ਾਪਿੰਗ ਸੈਂਟਰ ਦੇ ਨਾਲ ਕਈ ਜਿਹੜੇ ਚਰਚਿਸ ਵੀ ਉੱਥੇ ਮੌਜੂਦ ਸੀ, 3 ਸਕੂਲ ਵੀ ਉੱਥੇ ਖੁੱਲੇ ਹੋਏ ਸੀਗੇ ਤੇ ਦਰਜਨਾਂ ਹੀ ਬਿਜ਼ਨਸ ਸੀਗੇ। ਸੋ ਸ਼ਟ ਡਾਊਨ ਹੋਣ ਤੋਂ ਬਾਅਦ ਸਟੀਲ ਮਾਈਨ ਦੇ ਇੱਥੇ ਲੋਕ ਹੌਲੀ-ਹੌਲੀ ਬਾਹਰ ਜਿਹੜੇ ਉਹ ਜਾਣੇ ਸ਼ੁਰੂ ਕਰ ਦਿੱਤੇ ਗਏ। ਫਿਰ ਇਵੈਂਚੁਅਲੀ ਇੱਥੇ 1988 ਦੇ ਵਿੱਚ ਇੱਕ ਲੋ ਸਿਕਿਉਰਿਟੀ ਪ੍ਰਿਜ਼ਨ ਜਿਹੜੀ ਆ ਈਗਲ ਮਾਊਂਟੇਨ ਕਮਿਊਨਿਟੀ ਕਰੈਕਸ਼ਨਲ ਫੈਸਿਲਿਟੀ ਬਣਾਈ ਗਈ, ਜਿਸ ਦੇ ਵਿੱਚ 400 ਕੈਦੀ ਜਿਹੜੇ ਆ ਉਹ ਰੱਖੇ ਗਏ। 2003 ਦੇ ਵਿੱਚ ਉੱਥੇ ਇੰਨਾ ਕੁ ਜ਼ਿਆਦਾ ਦੰਗਾ ਫਸਾਦ ਹੋਇਆ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇਹ ਵੀ ਜਿਹੜਾ ਆ ਉਹ ਬੰਦ ਕਰ ਦਿੱਤਾ ਸੀਗਾ। ਸੋ ਹੁਣ ਕੈਲੀਫੋਰਨੀਆ ਦੀ ਕੰਪਨੀ ਨੇ ਇਸ ਪੂਰੇ ਦੇ ਪੂਰੇ ਖੰਡਰ ਬਣ ਰਹੇ ਟਾਊਨ ਨੂੰ $22 ਮਿਲੀਅਨ 'ਚ ਖਰੀਦ ਲਿਆ ਆ। ਤੇ ਆਪਾਂ ਹੁਣ ਸਟਾਕ ਮਾਰਕੀਟ ਦੀ ਗੱਲ ਕਰੀਏ। ਜੀ ਬਿਲਕੁਲ ਹਰਜੋਤ ਸਿੰਘ ਜੀ, ਸਟਾਕਸ ਦੀ ਗੱਲ ਕਰਦੇ ਜਾਈਏ। ਅੱਜ ਇਨਵੈਸਟਰਸ ਦੇ ਲਈ ਗੁੱਡ ਡੇ ਨਹੀਂ ਸੀ। ਲੋਕਾਂ ਨੇ ਕਹਿ ਸਕਦੇ ਹਾਂ ਵੀ ਬਾਹਰ ਜਿਹੜੇ ਡਾਲਰ ਆ ਉਹ ਕਢਾਏ। ਡਾਓ ਜੋਨ 231 ਪੁਆਇੰਟ ਘਟ ਕੇ 33,056 ਤੇ ਬੰਦ ਹੋਇਆ। S&P 47 ਪੁਆਇੰਟ ਘਟ ਕੇ 4146। ਨੈਸਡੈਕ 161 ਪੁਆਇੰਟ ਘਟ ਕੇ 12,560 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 1977 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ।
10 year yield 3.69%, ਬਿਟਕੋਇਨ 27140 ਤੇ ਇਥੀਰੀਅਮ 1849 US ਡਾਲਰ ਦੇ ਬਰਾਬਰ ਚੱਲ ਰਿਹਾ ਹੈ। ਕੰਪਨੀਆਂ ਦੀਆਂ ਜੋ ਬੈਂਕਰਪਸੀਆਂ ਆ ਉਹ ਵੱਧ ਰਹੀਆਂ ਹੈ ਕਿਉਂਕਿ ਜੋ ਨਵਾਂ ਪ੍ਰੈਸ਼ਰ ਆ ਇਕਨੋਮੀ ਦਾ ਉਹਨਾਂ ਦੇ ਉੱਤੇ ਪੈ ਰਿਹਾ ਹੈਗਾ ਆ। ਆਪਾਂ ਦੇਖ ਰਹੇ ਹਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਲੇ ਆਫ ਕੀਤਾ ਜਾ ਰਿਹਾ ਆ। ਬੈਂਕਰਪਸੀਆਂ ਧੜਾ-ਧੜ ਕੰਪਨੀਆਂ ਨੇ ਫਾਈਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ $1 ਦੇ ਬਰਾਬਰ ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 87 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ। ਮੇਰੇ ਰਾਜਕਮਰੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਹੀ ਪਿਆਰ ਸਤਿਕਾਰ ਕੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਦੇ ਵਾਸਤੇ ਜੋ ਹੱਸਦੇ ਸੁਣਦੇ ਰਹੋ ਜੀ। ਦੇ ਪੰਜਾਬੀ USA। USA